ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ 'ਚ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਾਰਚ ਦੀ 7 ਤਰੀਕ ਆ, ਦਿਨ ਵੀਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਰਕੀਆਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਸਰਬਜੀਤ ਸਿੰਘ ਤੂਰ ਨਿਊ ਜਰਸੀ, ਹਰਿੰਦਰ ਪੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ, ਸੁਰਜੀਤ ਸਿੰਘ ਚਾਹਲ ਯੂਨੀਵਰਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੁਡ ਵਾਡਾ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਮੰਟੀਕਾ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਟੈਕਸਸ ਦੇ ਵਿੱਚ ਜਿਹੜੀਆਂ ਅੱਗਾਂ ਲੱਗੀਆਂ ਆ ਉਸ ਨੇ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਆ ਉਹ ਕੀਤਾ ਹੈਗਾ। ਮਿਲੀਅਨ ਤੋਂ ਵੱਧ ਜਿਹੜੇ ਏਕੜ ਆ ਉਹ ਸੜ ਕੇ ਸੁਆਹ ਹੋ ਚੁੱਕੇ ਹੈਗੇ ਆ। 11 ਮਿਲੀਅਨ ਕੈਟਲਸ ਇਸ ਜੋ ਟੈਕਸਸ ਸਟੇਟ ਆ ਉੱਥੇ ਹੈਗੀਆਂ ਆ, ਜਿਨ੍ਹਾਂ ਦੇ ਵਿੱਚ ਗਾਈਆਂ ਜਾਂ ਹੋਰ ਰੇਂਜਰ ਬਹੁਤ ਹੈਗੇ ਉੱਥੇ। 7,000 ਗਾਈਆਂ ਦਾ ਜਿਹੜਾ ਆ ਉਹ ਅੱਗ ਦੇ ਭੇਟ ਚੜ੍ਹ ਗਈਆਂ ਹੈਗੀਆਂ, ਕਿਉਂਕਿ ਉਹਨਾਂ ਨੂੰ ਕੱਢਣ ਦੇ ਵਿੱਚ ਜਿਹੜਾ ਆ ਬਹੁਤ ਦੇਰ ਲੱਗ ਗਈ ਤੇ ਜਿਹਦੇ ਨਾਲ ਜਿਹੜੀ ਆ ਸਮੋਕ ਹਾਊਸ ਕ੍ਰੀਕ ਫਾਇਰ ਆ ਉਹਦੇ ਨਾਲ ਇਹ 7,000 ਤੋਂ ਵੱਧ ਗਾਈਆਂ ਦੀ ਜਿਹੜੀ ਆ ਮੌਤ ਹੋਈ ਹੈਗੀ ਆ। ਜੀ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਬੇ ਏਰੀਏ ਤੋਂ ਅੱਜ ਇੱਕ ਵੱਡੀ ਖਬਰ ਆਈ ਆ। ਬੜੀ ਉਥਲ ਪੁਥਲ ਹੋਈ I-580 ਦੇ ਉੱਤੇ ਸੈਨ ਲੀਐਂਡਰੋ ਦੇ ਵਿੱਚ। ਉਹ ਸ਼ਟਡਾਊਨ ਵੀ ਕਰਨਾ ਪਿਆ। ਕਥਿਤ ਤੌਰ ਦੇ ਉੱਤੇ ਇੱਕ ਮਰਡਰ ਸਸਪੈਕਟ, ਜਿਸ ਦੇ ਉੱਤੇ ਦੋਸ਼ੀ ਵੀ ਉਸਨੇ ਕੋਈ ਕਤਲ ਕੀਤਾ ਆ, ਉਸ ਨੂੰ ਪੁਲਿਸ ਪਿੱਛਾ ਕਰ ਰਹੀ ਸੀ। ਇਵੈਂਚੁਅਲੀ ਜਦ ਉਸਦੀ ਗੱਡੀ ਜਿੱਥੇ ਰੋਕੀ ਗਈ ਜਾਂ ਰੁਕੀ, ਇਹ ਮੰਨਿਆ ਜਾ ਰਿਹਾ ਵੀ ਉਹਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਉੱਥੇ ਮਾਰ ਲਿਆ ਆ। ਇਹ ਸੈਨ ਲੀਐਂਡਰੋ ਦੇ ਵਿੱਚ ਇਹ ਘਟਨਾ ਜਿਹੜੀ ਆ ਉਹ ਵਾਪਰੀ ਆ। ਇਹ ਬੰਦਾ ਜਿਹੜਾ ਆ ਇਹ ਕਹਿੰਦੇ ਵੀ ਸਡਾਨ ਦੇ ਵਿੱਚ ਹੀ ਸੀਗਾ ਜਦੋਂ ਇਸ ਦੀ ਮੌਤ ਹੋਈ ਆ। ਇਸ ਦੇ ਉੱਤੇ ਇਹ ਸੋਚਿਆ ਜਾ ਰਿਹਾ ਸੀ ਵੀ ਇਸਨੇ ਪਹਿਲਾਂ ਪਲੈਜ਼ੈਂਟਨ ਦੇ ਵਿੱਚ ਇੱਕ ਬੀਬੀ ਨੂੰ ਉਸਦੇ ਘਰੇ ਮਾਰਿਆ ਸੀਗਾ ਥਰਸਡੇ ਮਾਰਨਿੰਗ ਦੇ ਵਿੱਚ। ਅਨਆਇਡੈਂਟੀਫਾਈਡ ਜਿਹੜਾ ਸਸਪੈਕਟ ਆ, ਉਸਨੇ ਕਹਿੰਦੇ ਵੀ ਇਸ ਬੀਬੀ ਨੂੰ ਕਈ ਵਾਰ ਜਿਹੜੀਆਂ ਉਹ ਗੋਲੀਆਂ ਮਾਰੀਆਂ। ਸੈਗੀ 9 ਸਰਕਲ ਹੈਗਾ ਆ, ਜੋ ਕਿ ਫਰੀਵੇ ਦੇ ਨਜ਼ਦੀਕ ਉਸਦਾ ਘਰ ਪੈਂਦਾ ਆ। ਪਲੈਜ਼ੈਂਟਨ ਪੁਲਿਸ ਨੇ ਜਿਹੜਾ ਉਹ ਦੱਸਿਆ। ਨਾ ਹੀ ਵਿਕਟਮ ਨੂੰ ਅਜੇ ਉਹਨਾਂ ਨੇ ਆਇਡੈਂਟੀਫਾਈ ਕੀਤਾ ਆ। ਸਸਪੈਕਟ ਦੀ ਕਾਰ ਡਿਸੇਬਲ ਕਰ ਦਿੱਤੀ ਗਈ, ਉਹ ਚੱਲਣੋਂ ਕਾਬਲ ਨਾ ਰਹੀ ਤੇ ਉਸ ਦੇ ਪਿੱਛੇ ਪਲੈਜ਼ੈਂਟਨ ਦੀ ਜਿਹੜੀ ਅਨਮਾਰਕਡ ਪੁਲਿਸ ਕਾਰ ਆ ਉਹ ਚੱਲ ਰਹੀ ਸੀ। CHP ਦੇ ਸਪੋਕਸਪਰਸਨ ਆਫਿਸਰ ਜੈਨੀਫਰ ਨੇ ਜਿਹੜਾ ਦੱਸਿਆ ਵੀ ਇੱਕ ਗੂੜੇ ਰੰਗ ਦੀ ਲੈਕਸਸ ਸਡਾਨ ਕਾਰ ਜਦ ਪਰਸਿਊਟ ਉਹਦਾ ਪਿੱਛਾ ਕਰ ਰਹੇ ਸੀਗੇ, ਉਹ ਅਚਾਨਕ ਕ੍ਰੈਸ਼ ਹੁੰਦੀ ਆ। ਉਹ ਸ਼ੋਲਡਰ ਦੇ ਵਿੱਚ ਜਾ ਵੱਜਦੀ ਆ ਸੈਨ ਲੀਐਂਡਰੋ ਦੇ ਫੇਅਰਮੌਂਟ ਡਰਾਈਵ ਦੇ ਨਜ਼ਦੀਕ। CHP ਤੇ ਸੈਨ ਲੀਐਂਡਰੋ ਪੁਲਿਸ, ਐਲਾਮੀਡਾ ਕਾਉਂਟੀ ਸ਼ੈਰਿਫ ਆਫਿਸ ਮੌਕੇ ਦੇ ਉੱਤੇ ਪਲੈਜ਼ੈਂਟਨ ਪੁਲਿਸ ਦੀ ਮਦਦ ਦੇ ਲਈ ਸੱਦੇ ਗਏ। ਵਿਟਨੈਸਸ ਜਿਹੜੇ ਉਹ ਕਹਿੰਦੇ ਆ ਵੀ ਸਟੈਂਡ ਆਫ ਉੱਥੇ ਹੋਇਆ ਸੀ। 2 ਆਰਮਰਡ ਟਰੱਕ ਦੇ ਦੁਆਰਾ ਇਸ ਦੀ ਗੱਡੀ ਨੂੰ ਘੇਰਿਆ ਗਿਆ ਸੀ ਤੇ ਬੰਦੂਕਾਂ ਤਾਣੀਆਂ ਹੋਈਆਂ ਸੀ। ਪੁਲਿਸ ਸਾਰਿਆਂ ਨੂੰ ਉਸ ਇਲਾਕੇ ਚੋਂ, ਉਸ ਫਰੀਵੇ ਤੋਂ ਪਰੇ ਹੋਣ ਦੇ ਲਈ ਕਹਿ ਰਹੀ ਸੀ ਤੇ ਬਾਅਦ ਦੇ ਵਿੱਚ ਪੁਲਿਸ ਇਹ ਵੀ ਕਹਿੰਦੀ ਉਹ ਨਜ਼ਰ ਆਈ, ਸੁਣੀ ਗਈ ਵੀ ਬਾਹਰ ਆਪਣੇ ਹੱਥ ਖੜੇ ਕਰਕੇ ਆ ਜਾਓ। ਪਰ ਕਹਿੰਦੇ ਵੀ ਇਹ ਸ਼ਾਇਦ ਵਾਰਨਿੰਗ ਸ਼ਾਟਸ ਉਸਦੀ ਵਿੰਡੋਜ਼ ਵੱਲ ਨੂੰ ਵੀ ਜਿਹੜੇ ਸ਼ਾਇਦ ਮਾਰੇ ਗਏ, ਪਰ ਬਾਅਦ ਦੇ ਵਿੱਚ ਇਹ ਦੇਖਿਆ ਗਿਆ ਵੀ ਉਹ ਬੰਦਾ ਤਾਂ ਜਿਹੜਾ ਆ ਉਸਨੇ ਆਪਣੇ ਆਪ ਨੂੰ ਹੀ ਗੋਲੀ ਮਾਰ ਲਈ ਹੈਗੀ ਆ। ਈਸਟ ਬੇ ਦਾ ਜਿਹੜਾ ਫਰੀਵੇ ਆ, ਦੋਨੋਂ ਹੀ ਪਾਸੇ ਕੁਛ ਚਿਰ ਦੇ ਲਈ ਇਹ ਬੰਦ ਕਰਨਾ ਪਿਆ ਤੇ ਬਾਅਦ ਦੁਪਹਿਰ ਤੋਂ ਬਾਅਦ ਚ ਇਸ ਨੂੰ ਪੁਲਿਸ ਇਨਵੈਸਟੀਗੇਸ਼ਨ ਤੋਂ ਬਾਅਦ ਚ ਓਪਨ ਕੀਤਾ ਗਿਆ ਸੀਗਾ। ਟ੍ਰੈਫਿਕ ਜਿਹੜਾ ਈਸਟ ਬਾਉਂਡ ਉਹ 1.5 ਘੰਟੇ ਦੇ ਲਈ ਬੰਦ ਰਿਹਾ। ਵੈਸਟ ਬਾਉਂਡ ਦੇ ਵਿੱਚ ਵੀ ਇਦਾਂ ਹੀ ਜਿਹੜੀ ਉਹ ਬੰਦ ਰਹੀ ਆ। ਸੋ ਪੁਲਿਸ ਨੇ ਕਿਹਾ ਸੀਗਾ ਵੀ ਕਮਿਊਨਿਟੀ ਨੂੰ ਹੁਣ ਇਸ ਚੀਜ਼ ਦੇ ਵਿੱਚ ਕੋਈ ਵੀ ਖਤਰਾ ਨਹੀਂ ਹੈਗਾ, ਪਰ ਇਹ ਬੜੀ ਇੱਕ ਸਨਸਨੀਖੇਜ਼ ਘਟਨਾ ਜਿਹੜੀ ਉਹ ਵਾਪਰੀ ਆ।
ਪਲੈਜ਼ੈਂਟਨ ਦੇ ਵਿੱਚ ਇੱਕ ਬੀਬੀ ਨੂੰ ਮਾਰ ਕੇ ਕਥਿਤ ਤੌਰ ਦੇ ਉੱਤੇ ਜਿਹੜਾ ਹਥਿਆਰਾ ਹੈ ਉਸਨੇ ਆਪਣੇ ਆਪ ਨੂੰ ਮਾਰ ਲਿਆ। ਹਜੇ ਤੱਕ ਜਿਹੜੀ ਉਹਨਾਂ ਦੀ ਆਇਡੈਂਟੀਟੀ ਆ ਉਹ ਨਹੀਂ ਦੱਸੀ ਗਈ ਹੈਗੀ। ਅਗਲੀ ਖਬਰ ਵੱਲ ਚਲੀਏ ਤੇ ਕੈਲੀਫੋਰਨੀਆ ਦੇ ਜਿੰਨੇ ਵੀ ਰਿਜ਼ਰਵਾਇਰ ਹੈਗੇ ਆ ਉਹ ਫੁੱਲ ਕਪੈਸਿਟੀ ਦੇ ਉੱਤੇ ਆ ਵਿੰਟਰ ਸਟਾਰਮ ਤੋਂ ਬਾਅਦ। ਕਚੂਮਾ ਲੇਕ ਫੁੱਲ ਕਪੈਸਿਟੀ ਦੇ ਉੱਤੇ ਪਹੁੰਚ ਚੁੱਕੀ ਹੈਗੀ ਆ। ਇੱਕ ਟਾਈਮ ਦੇ ਉੱਤੇ ਕਹਿੰਦੇ ਵੀ ਕਚੂਮਾ ਲੇਕ 752 ਫੁੱਟ ਤੇ ਹੁੰਦੀ ਸੀ, ਉਹ ਤੋਂ ਬਾਅਦ 692 ਫੁੱਟ ਤੇ ਘਟ ਗਈ ਸੀ। ਹੁਣ ਇੱਕ ਵਾਰੀ ਫੇਰ 753 ਫੁੱਟ ਤੱਕ ਜੋ ਇਸ ਲੇਕ ਦਾ ਪਾਣੀ ਹੈਗਾ। ਨੈਸ਼ਨਲ ਵੈਦਰ ਸਰਵਿਸ ਦੇ ਮੀਟੀਓਰੋਲੋਜਿਸਟ ਮਾਈਕ ਵਫਰਡ ਨੇ ਦੱਸਿਆ ਵੀ ਕਚੂਮਾ ਲੇਕ ਨੇ 0.9 ਇੰਚ ਦਾ ਜਿਹੜਾ ਮੀਂਹ ਆ ਉਹ ਪਿਛਲੇ ਹਫ਼ਤੇ ਜਿਹੜਾ ਉੱਥੇ ਪਿਆ ਸੀ ਉਸ ਏਰੀਏ ਦੇ ਵਿੱਚ, ਜਿਹਦੇ ਨਾਲ ਇਸ ਦਾ ਵਾਟਰ ਲੈਵਲ ਕਾਫੀ ਜ਼ਿਆਦਾ ਵਧਿਆ ਹੈਗਾ ਆ। ਤੇ ਜੋ ਗ੍ਰਾਫਿਕ ਸ਼ੋ ਰਿਹਾ ਹੈਗੇ ਕੈਲੀਫੋਰਨੀਆ ਡਿਪਾਰਟਮੈਂਟ ਆਫ ਵਾਟਰ ਰਿਸੋਰਸਿਸ ਵੱਲੋਂ, ਕਹਿੰਦੇ ਵੀ ਇਹ ਲੇਕ ਜਿਹੜੀ ਆ ਮੇਜਰ ਰਿਜ਼ਰਵਾਇਰ ਆ ਕੈਲੀਫੋਰਨੀਆ ਦੇ ਵਿੱਚ, ਜਿੱਥੋਂ ਬਹੁਤ ਸਾਰੇ ਲੋਕਾਂ ਨੂੰ ਪਾਣੀ ਜਾਂਦਾ ਹੈਗਾ ਆ। ਤੇ 136% ਹੈਗੀ ਆ ਹਿਸਟੋਰੀਕਲ ਐਵਰੇਜ ਨਾਲੋਂ ਜੋ ਹੁਣ ਉੱਥੇ ਪਾਣੀ ਹੈਗਾ। ਅਕਤੂਬਰ ਮਹੀਨੇ ਦੇ ਵਿੱਚ ਕਚੂਮਾ ਲੇਕ ਨੇ 23.55 ਇੰਚ ਦਾ ਜਿਹੜਾ ਮੀਂਹ ਆ ਉੱਥੇ ਪਿਆ ਸੀ। ਐਵਰੇਜ ਰੇਨਫਾਲ 19.83 ਇੰਚ ਹੁੰਦਾ ਹੈਗਾ। ਸੋ ਇਹ ਸਾਰੇ ਕਾਸੇ ਦੇ ਨਾਲ ਕੈਲੀਫੋਰਨੀਆ ਦੇ ਵਿੱਚ ਜਿਹੜਾ ਹੁਣ ਡਰਾਊਟ ਵਾਲਾ ਕੰਡੀਸ਼ਨ ਸੀ ਉਹ ਹੁਣ 2025 ਤੱਕ ਚਲੇ ਗਈ। ਵੀ 2025 ਤੱਕ ਕੈਲੀਫੋਰਨੀਆ ਨੂੰ ਹੁਣ ਕਿਸੇ ਤਰ੍ਹਾਂ ਦਾ ਡਰਾਊਟ ਦਾ ਜਿਹੜਾ ਖਤਰਾ ਨਹੀਂ ਹੈਗਾ। ਜੀ ਜੀ, ਅੱਜ ਮੌਸਮ ਦੀ ਜੇ ਆਪਾਂ ਨਾਲ ਗੱਲ ਕਰ ਲਈਏ, ਸਦਰਨ ਕੈਲੀਫੋਰਨੀਆ ਦੇ ਵਿੱਚ ਭਾਰੀ ਮੀਂਹ ਪਿਆ। ਅਚਨਚੇਤੇ ਕਹਿੰਦੇ ਗੜੇਮਾਰੀ ਐਨ ਵੀ ਜਿਹੜੀ ਆ ਉਹ ਪਈ, ਕਾਫੀ ਮੋਟੀ ਜਿਹੜੇ ਗੜੇ ਆ ਉਹ ਡਿੱਗੇ, ਜਿਸ ਕਰਕੇ ਕਈਆਂ ਦੀਆਂ ਗੱਡੀਆਂ ਦੇ ਸ਼ੀਸ਼ੇ ਵੀ ਭੱਜੇ ਦੱਸੇ ਜਾਂਦੇ ਆ। ਲਾਸ ਐਂਜਲਸ ਤੇ ਵੈਂਚੂਰਾ ਕਾਉਂਟੀਜ਼ ਦੇ ਵਿੱਚ ਫਲੈਸ਼ ਫਲੱਡ ਵਾਰਨਿੰਗਸ ਆ ਉਹ ਇਸ਼ੂ ਕੀਤੀਆਂ ਗਈਆਂ, ਜਿਨ੍ਹਾਂ ਨੂੰ ਲਾਈਫ ਥ੍ਰੈਟਨਿੰਗ ਦੱਸਿਆ ਗਿਆ ਸੀਗਾ। ਕਹਿੰਦੇ ਵੀ ਕਾਫੀ ਭਾਰੀ ਮੀਂਹ ਇਸ ਅੱਜ ਆਏ ਜਿਹੜੇ ਸਟਾਰਮ ਦੇ ਵਿੱਚ ਦੇਖਿਆ ਗਿਆ, ਨਾਲ ਦੇ ਨਾਲ ਤੇਜ਼ ਹਵਾਵਾਂ ਵੀ ਉੱਥੇ ਵਗੀਆਂ। ਵੀਡੀਓਜ਼ ਦੇ ਵਿੱਚ ਇਹ ਸਾਹਮਣੇ ਨਜ਼ਰ ਆਇਆ ਵੀ ਕਾਫੀ ਭਾਰੀ ਜਿਹੜੀ ਐਨ ਆ ਉਹ ਪੈ ਰਹੀ ਸੀਗੀ। ਫਲੈਸ਼ ਫਲੱਡ ਵਾਰਨਿੰਗ, ਫਿਸ਼ ਫਾਇਰ ਬਰਨ ਸਕਾਰ ਸੀਗਾ ਉੱਥੇ ਵੀ ਜਿਹੜੀ ਉਹ ਹੋਈ ਆ। ਸੋ ਹਾਈ ਸਰਫ ਐਡਵਾਈਜ਼ਰੀ ਵੀ ਇਸ ਦੇ ਨਾਲ ਜਾਰੀ ਕੀਤੀ ਗਈ ਆ ਸੈਨ ਲੂਇਸ ਓਬਿਸਪੋ ਤੇ ਸੈਂਟਾ ਬਾਰਬਰਾ ਕਾਉਂਟੀਜ਼ ਦੇ ਵਿੱਚ, ਜਿੱਥੇ ਕਹਿੰਦੇ 8 ਤੋਂ 12 ਫੁੱਟ ਤੱਕ ਜਿਹੜੀਆਂ ਵੇਵਜ਼ ਆ, ਛੱਲਾਂ ਜਿਹੜੀਆਂ ਆ ਸਕਦੀਆਂ ਆ ਤੇ ਕਾਫੀ ਡੇਂਜਰ ਰਹੇਗਾ। ਸੋ ਬੀਤੇ ਵੀਕਐਂਡ ਦੇ ਉੱਤੇ ਕਾਫੀ ਭਾਰੀ ਸਨੋ ਸਟਾਰਮ ਸਿਆਰਾ ਨਵਾਡਾ ਦੇ ਵਿੱਚ ਆਇਆ ਤੇ ਆ ਜਿਹੜਾ ਸਟਾਰਮ ਆ ਸਦਰਨ ਕੈਲੀਫੋਰਨੀਆ ਦੇ ਵਿੱਚ ਇਸਨੇ ਦਸਤਕ ਦਿੱਤੀ ਆ, ਜਿੱਥੇ ਭਾਰੀ ਗੜੇਮਾਰੀ ਹੋਈ ਆ। ਜੀ, ਕੈਲੀਫੋਰਨੀਆ ਦੀ ਸਨ ਮਾਈਕੇਨ ਕਾਉਂਟੀ ਦੇ ਵਿੱਚ ਇੱਕ ਨਵਾਂ ਸ਼ਹਿਰ ਜਿਹੜਾ ਹੈ, ਨਵਾਂ ਸਿਟੀ ਉਹ ਬਣ ਜਾ ਰਿਹਾ ਹੈ, ਮਾਊਂਟਨ ਹਾਊਸ। ਸੋ ਪਹਿਲਾਂ ਉਹ ਟ੍ਰੇਸੀ ਦੇ ਅੰਡਰ ਆਉਂਦਾ ਸੀ, ਇਨਕਾਰਪੋਰੇਟਡ ਏਰੀਆ ਸੀਗਾ। ਹੁਣ ਜੋ ਉੱਥੇ ਰੀਸੈਂਟ ਵੋਟਾਂ ਪਈਆਂ ਹੈਗੀਆਂ ਆ, ਉਹਦੇ ਵੋਟਾਂ ਦੇ ਦੌਰਾਨ ਜੋ ਰਿਜ਼ਲਟ ਆ ਰਹੇ ਹੈਗੇ ਆ, ਇਹ ਕਹਿੰਦੇ ਕਨਫਰਮ ਹੀ ਆ। 91% ਵੋਟਰ ਜੋ ਇਹ ਕਹਿ ਰਹੇ ਆ ਵੀ ਜੋ ਸਿਟੀ ਆਫ ਮਾਊਂਟਨ ਹਾਊਸ ਆ, ਇਹ ਇਸ ਨੂੰ ਜਿਹੜਾ ਆ ਇਨਕਾਰਪੋਰੇਟ ਕੀਤਾ ਜਾਊਗਾ ਐਜ਼ ਏ ਇੰਡੀਪੈਂਡੈਂਟ ਸਿਟੀ। ਸੋ ਇਸੇ ਤਰ੍ਹਾਂ ਉੱਥੇ ਇਲੈਕਸ਼ਨ ਜਿਹੜੀ ਮੇਅਰ ਦੀ ਵੀ ਹੋਈ ਆ। ਡਾਕਟਰ ਐਂਡੀ ਸੂ ਜਿਹੜੇ ਆ ਉਹ ਮੇਅਰ ਬਣਨ ਜਾ ਰਹੇ ਆ, ਮਾਊਂਟਨ ਹਾਊਸ ਦੇ ਪਹਿਲੇ ਮੇਅਰ ਹੋਣਗੇ। ਸੋ ਇਸ ਜਿਹੜਾ ਟਾਊਨ ਆ, ਇੱਥੇ ਇੰਡੀਅਨਸ ਦੀ ਖਾਸ ਕਰਕੇ ਜਿਹੜੇ ਸਾਊਥ ਇੰਡੀਆ ਤੋਂ ਆ ਜਾਂ ਬਹੁਤ ਸਾਰੇ ਇੰਜੀਨੀਅਰਸ ਆ, ਉਹਨਾਂ ਦੀ ਵੱਡੀ ਗਿਣਤੀ ਹੈਗੀ। ਪੰਜਾਬੀ ਵੀ ਵੈਸੇ ਕਾਫੀ ਗਿਣਤੀ 'ਚ ਰਹਿੰਦੇ ਆ, ਪਰ ਸਭ ਤੋਂ ਵੱਡੀ ਗਿਣਤੀ ਜਿਹੜੀ ਆ ਉਹਨਾਂ ਦੀ ਇਸ ਟਾਈਮ ਹੈਗੀ ਆ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਸਮੈਸ਼ ਐਂਡ ਗ੍ਰੈਬ ਆਰਗੇਨਾਈਜ਼ਡ ਰੀਟੇਲ ਥੈਫਟ ਨੇ ਕੈਲੀਫੋਰਨੀਆ ਦਾ ਧੂਆਂ ਕੱਢੀ ਰੱਖਿਆ ਆ, ਪਰ ਇਹਦੇ ਪ੍ਰਤੀ ਜਿਹੜੀ ਟਾਸਕ ਫੋਰਸ ਵੀ ਬਣੀ ਆ ਉਹ ਵੀ ਕਿਤੇ ਕਿਤੇ ਉਹਨਾਂ ਨੂੰ ਕਾਮਯਾਬੀ ਮਿਲਦੀ ਰਹਿੰਦੀ ਆ। ਇਸੇ ਤਰੀਕੇ ਦੇ ਨਾਲ ਈਸਟ ਬੇ ਦੇ ਵਿੱਚ ਇੱਕ $75,000 ਦਾ ਜਿਹੜਾ ਚੋਰੀ ਕੀਤਾ ਮਰਚੈਂਡਾਈਜ਼ ਆ ਉਹ ਪੁਲਿਸ ਨੇ ਜ਼ਬਤ ਕੀਤਾ ਆ। ਇਹ ਫੈਂਸਿੰਗ ਆਪਰੇਸ਼ਨ ਦੇ ਉੱਤੇ ਇਹਨਾਂ ਨੇ ਛਾਪਾ ਮਾਰਿਆ। ਐਲਾਮੀਡਾ ਕਾਉਂਟੀ ਦੇ ਵਿੱਚ ਇਹ ਸਾਰਾ ਕੁਝ ਵਾਪਰਿਆ। ਐਲਾਮੀਡਾ ਪੁਲਿਸ ਡਿਪਾਰਟਮੈਂਟ ਨੇ ਜਿਹੜਾ ਉਹ ਦੱਸਿਆ ਵੀ 75,000 ਦਾ ਜਿਹੜਾ ਚੋਰੀ ਕੀਤਾ ਸਮਾਨ ਆ, ਇਸ ਦੇ ਨਾਲ ਕਈ ਗੱਡੀਆਂ ਤੇ $10,000 ਕੈਸ਼ ਇਸ ਰੇਡ ਦੇ ਵਿੱਚ ਜ਼ਬਤ ਕੀਤਾ ਗਿਆ ਆ। ਕੈਲੀਫੋਰਨੀਆ ਹਾਈਵੇ ਪੈਟਰੋਲ ਆਰਗੇਨਾਈਜ਼ਡ ਰੀਟੇਲ ਕ੍ਰਾਈਮ ਟਾਸਕ ਫੋਰਸ
ਉਹਨਾਂ ਨੇ ਜਿਹੜਾ ਉਹ ਦੱਸਿਆ ਵੀ ਓਲਡ ਨੇਵੀ, ਕੋਲ, ਲੈਂਸ ਕਰਾਫਟਰਸ, ਰॉस, TJ Maxx, ਵਾਲਗ੍ਰੀਨਸ, ਕਾਰਟਰ, ਵਾਲਮਾਰਟ, ਸੇਫਵੇ ਤੇ ਨੋਰਡਸਟਰਮ ਦਾ ਸਮਾਨ ਇਹਨਾਂ ਦੇ ਕੋਲੋਂ ਮਿਲਿਆ ਹੈਗਾ ਆ। ਸੋ 9 ਫਰਵਰੀ ਨੂੰ ਆਰਗੇਨਾਈਜ਼ਡ ਗ੍ਰੈਂਡ ਥੈਫਟ ਓਲਡ ਨੇਵੀ ਸਟੋਰ ਦੇ ਉੱਤੇ ਵਾਪਰਿਆ ਸੀ, ਜਿਸ ਤੋਂ ਬਾਅਦ ਦੇ ਵਿੱਚ ਇਹ ਪਿੱਛੇ ਇਹਨਾਂ ਦੇ ਲੱਗੇ ਰਹੇ ਤੇ ਇਵੈਂਚੁਅਲੀ ਫੈਂਸਿੰਗ ਆਪਰੇਸ਼ਨ ਨੂੰ ਇਹਨਾਂ ਨੇ ਨਾਸਤੋ ਨਬੂਤ ਜਿਹੜਾ ਉਹ ਕਰ ਦਿੱਤਾ ਹੈਗਾ ਆ। ਸੋ ਫੈਂਸਿੰਗ ਆਪਰੇਸ਼ਨ ਇਹੀ ਆ ਵੀ ਜਦੋਂ ਤੁਸੀਂ ਚੋਰੀ ਕਰਦੇ ਆ ਕਿਸੇ ਦੇ ਕੋਲ ਸਮਾਨ ਰੱਖ ਜਾਂਦੇ ਵੀ ਉਹ ਹੌਲੀ ਹੌਲੀ ਵੇਚਦੇ ਰਹਿੰਦੇ ਆ, ਇਹ ਜਿੱਥੇ ਸਮਾਨ ਰੱਖਿਆ ਹੁੰਦਾ ਆ ਉਸ ਮਾਮਲੇ ਵਿੱਚ ਉਸ ਆਪਰੇਸ਼ਨ ਨੂੰ ਇਹਨਾਂ ਨੇ ਭੰਗ ਜਿਹੜਾ ਉਹ ਕੀਤਾ ਹੈਗਾ ਆ। ਉਧਰ ਸੈਨ ਹੋਜ਼ੇ ਪੁਲਿਸ ਨੇ ਬੁੱਧਵਾਰ ਅਨਾਉਂਸ ਕੀਤਾ ਵੀ ਉਹਨਾਂ ਨੇ 2 ਜਾਣਿਆਂ ਨੂੰ ਗ੍ਰਿਫਤਾਰ ਕੀਤਾ 70 ਰੀਟੇਲ ਥੈਫਟਸ ਦੇ ਮਾਮਲੇ ਦੇ ਵਿੱਚ। ਇਹ ਵੀ $75,000 ਦੀ ਜਿਹੜੀ ਚੋਰੀ ਦੇ ਜਿਹੜੇ ਉਹ ਮਾਮਲੇ ਸਾਹਮਣੇ ਆਏ ਸੀ। ਜੇਮੀ ਫਲੋਰਸ 46 ਸਾਲਾਂ ਦਾ, ਥਾਮਸ ਸੈਪਿਨੋਸੋ 37 ਸਾਲਾਂ ਦਾ, ਦੋਨੇ ਸੈਨ ਹੋਜ਼ੇ ਦੇ ਵਸਨੀਕ। ਉਹਨਾਂ ਦੇ ਉਲਟ ਟਾਰਗੇਟ, ਨਾਈਕੀ, REI, ਬੈਸਟ ਬਾਏ, ਡਿਕਸ ਸਪੋਰਟਿੰਗ ਗੁੱਡਸ ਇੱਥੇ ਜਿਹੜੀਆਂ ਚੋਰੀਆਂ ਕਰਨ ਦੇ ਮਾਮਲਿਆਂ ਦੇ ਵਿੱਚ ਗ੍ਰਿਫਤਾਰੀ ਜਿਹੜੀ ਆ ਉਹ ਪਾਈ ਹੈਗੀ ਆ। ਜੀ, ਅਗਲੀ ਖਬਰ ਵਿੱਚ ਚਲੀਏ। ਕੈਲੀਫੋਰਨੀਆ ਐਗਰੀ ਕਰ ਗਈ ਆ ਵੀ ਅਸੀਂ ਜੋ ਕੋਲੋਰਾਡੋ ਦਾ ਰਿਵਰ ਆ ਉਹਦੇ ਵਿੱਚੋਂ ਪਾਣੀ ਘੱਟ ਲਵਾਂਗੇ। ਕੈਲੀਫੋਰਨੀਆ, ਐਰੀਜ਼ੋਨਾ ਤੇ ਨਵਾਡਾ ਤਿੰਨਾਂ ਸਟੇਟਾਂ ਨੇ ਇਹ ਕਿਹਾ ਵੀ 20% ਦੇ ਕਰੀਬ ਜਿਹੜਾ ਪਾਣੀ ਆ ਉਹ ਅਸੀਂ ਘੱਟ ਲੈਣ ਜਾ ਰਹੇ ਆ ਕੋਲੋਰਾਡੋ ਰਿਵਰ ਤੋਂ। ਕੈਲੀਫੋਰਨੀਆ ਜਿਹੜਾ ਆ ਉਹਦਾ ਪੋਰਸ਼ਨ 10% ਬਣਦਾ ਹੈਗਾ। ਆਲਰੇਡੀ ਅੱਜ ਕੈਲੀਫੋਰਨੀਆ, ਨਵਾਡਾ ਤੇ ਐਰੀਜ਼ੋਨਾ ਨੇ ਆਪਣੀ ਜਿਹੜੀ ਪਲਾਨ ਆ ਉਹ ਫੈਡਰਲ ਗਵਰਨਮੈਂਟ ਦੇ ਕੋਲ ਸਬਮਿਟ ਕਰ ਦਿੱਤੀ ਆ, ਜਦੋਂ ਤੱਕ ਉਹਨਾਂ ਨੂੰ ਲੱਗ ਰਿਹਾ ਹੈ ਕਿ ਜਿਹੜਾ ਹੁਣ ਡਰਾਊਟ ਆ 2025 ਜਾਂ 26 ਦੇ ਸ਼ੁਰੂਆਤ ਤੱਕ ਨਹੀਂ ਆਦਾ, ਜੇ ਨਹੀਂ ਵੀ ਮੀਂਹ ਪੈਂਦਾ ਫਿਊਚਰ ਦੇ ਵਿੱਚ। ਸੋ 40 ਮਿਲੀਅਨ ਲੋਕਾਂ ਨੂੰ ਇਹ ਜਿਹੜਾ ਆ ਪਾਣੀ ਅਫੈਕਟ ਕਰੇਗਾ, ਜਿਹਦੇ ਵਿੱਚ 30 ਦੇ ਕਰੀਬ ਟਰਾਈਬਲ ਨੇਸ਼ਨਸ ਹੈਗੀਆਂ, 5.5 ਮਿਲੀਅਨ ਏਕੜ ਐਗਰੀਕਲਚਰ ਲੈਂਡ ਦੀ ਹੈਗੀ ਆ। ਸੋ ਕੋਲੋਰਾਡੋ ਰਿਵਰ ਦਾ ਜਿਹੜਾ ਪਾਣੀ ਆ ਬਹੁਤ ਮਸ਼ਹੂਰ ਹੈਗਾ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆ, 7 ਸਟੇਟਾਂ ਦੇ ਲਈ ਆਲਮੋਸਟ। ਕਹਿੰਦੇ ਵੀ 4.4 ਮਿਲੀਅਨ ਏਕੜ ਫੀਟ ਨੂੰ ਪਾਣੀ ਇਹ ਸਰਵ ਕਰਦਾ ਹੈ। ਇੰਪੀਰੀਅਲ ਵੈਲੀ ਗਰੋਅਰਸ ਨੂੰ ਜਿਹੜੇ ਬਿਗੇਸਟ ਯੂਜ਼ਰ ਹੈਗੇ ਆ 3.1 ਮਿਲੀਅਨ ਏਕੜ ਫੁੱਟ ਪਾਣੀ ਉਹ ਹਰ ਸਾਲ ਇੱਥੇ ਯੂਜ਼ ਕਰਦੇ ਹੈਗੇ ਆ। ਮੈਟਰੋਪੋਲੀਟਨ ਵਾਟਰ ਡਿਸਟ੍ਰਿਕਟ ਜੋ 19 ਮਿਲੀਅਨ ਸਦਰਨ ਕੈਲੀਫੋਰਨੀਆ ਨੂੰ ਪਾਣੀ ਦਿੰਦਾ ਹੈਗਾ, ਉਹ ਵੀ 1 ਮਿਲੀਅਨ ਏਕੜ ਫੀਟ ਪਾਣੀ ਜੋ ਆ ਉਹ ਕੋਲੋਰਾਡੋ ਰਿਵਰ ਦੇ ਵਿੱਚੋਂ ਯੂਜ਼ ਕਰਦਾ ਹੈਗਾ। ਜੀ ਬਿਲਕੁਲ। ਅਗਲੀ ਜਿਹੜੀ ਗੱਲ ਕਰਦੇ ਜਾਈਏ ਤਾਂ ਸਟੇਟ ਆਫ ਦਾ ਯੂਨੀਅਨ ਐਡਰੈਸ ਹੁਣ ਤੋਂ 5-7 ਮਿੰਟ ਬਾਅਦ ਸ਼ੁਰੂ ਹੋਣ ਜਾ ਰਿਹਾ। ਸੋ ਕੱਲ ਦੀਆਂ ਆਪਾਂ ਸਵੇਰ ਦੀਆਂ ਖਬਰਾਂ ਦੇ ਵਿੱਚ ਆਪਣੇ ਸਰੋਤਿਆਂ ਦੇ ਨਾਲ ਉਹ ਡਿਸਕਸ ਜਿਹੜਾ ਉਹ ਕਰਾਂਗੇ। ਚੈਂਬਰ ਦੇ ਵਿੱਚ ਦੋਨੋਂ ਹੀ ਕਾਂਗਰਸ ਦੇ ਤੇ ਸੈਨੇਟ ਦੇ ਜਿਹੜੇ ਮੈਂਬਰਸ ਆ ਕੇ ਬੈਠ ਰਹੇ ਹੈਗੇ ਆ। ਸੋ ਜੋ ਬਾਈਡਨ ਹੋਣਾ ਦਾ ਅੱਜ ਦਾ ਜਿਹੜਾ ਭਾਸ਼ਣ ਆ ਉਹ ਜਿਹੜੀ ਟ੍ਰਾਂਸਕ੍ਰਿਪਟ ਆ ਉਸ ਤੋਂ ਇਹ ਪਤਾ ਲੱਗਦਾ ਵੀ ਤਕਰੀਬਨ 1.5 ਘੰਟੇ ਦਾ ਇਹ ਭਾਸ਼ਣ ਹੋਊਗਾ। ਕੀ ਗੱਲਾਂ ਕਰਦੇ ਆ? ਓਬਵੀਅਸਲੀ ਇਮੀਗ੍ਰੇਸ਼ਨ, ਕ੍ਰਾਸ ਬਾਰਡਰ ਮਾਈਗ੍ਰੇਸ਼ਨ, ਉਸ ਨੂੰ ਲੈ ਕੇ ਆਪਣੀ ਬਾਇਡਨੋਮਿਕਸ, ਇਕਨੋਮਿਕਸ ਦੇ ਉੱਤੇ ਉਹ ਕਾਫੀ ਜਿਹੜੀ ਉਹ ਚਰਚਾ ਕਰਨਗੇ। ਵੱਖ-ਵੱਖ ਤਰ੍ਹਾਂ ਦੇ ਲੋਕਾਂ ਨੂੰ ਉਹਨਾਂ ਨੇ ਸੱਦਿਆ। ਸਵੀਡਨ ਦੇ ਜਿਹੜੇ ਪ੍ਰਾਈਮ ਮਿਨਿਸਟਰ, ਪ੍ਰੈਜ਼ੀਡੈਂਟ ਜਿਹੜੇ ਆ ਉਹ ਵੀ ਵਿਸ਼ੇਸ਼ ਤੌਰ ਦੇ ਉੱਤੇ ਅੱਜ ਦੇ ਇਸ ਭਾਸ਼ਣ ਦੇ ਵਿੱਚ ਸੱਦੇ ਗਏ ਹੈਗੇ ਆ। ਸੋ ਸਵੇਰ ਨੂੰ ਆਪਾਂ ਡਿਸਕਸ ਕਰਾਂਗੇ ਵੀ ਇਹ ਕੀ ਕੁਛ ਜਿਹੜਾ ਇਸ ਦੇ ਵਿੱਚ ਆਖਦੇ ਹੈਗੇ ਆ। ਆਪਣੇ ਸਰੋਤੇ ਅਰਨਦੀਪ ਸਿੰਘ ਤੂਰ ਦੱਸ ਰਹੇ ਆ ਵੀ ਮੈਂ ਹਾਈਵੇ ਜਿਹੜਾ ਆ 580 ਤੋਂ ਲੰਘ ਰਿਹਾ ਆ ਤੇ ਉੱਥੇ ਬਹੁਤ ਜਾਮ ਲੱਗਾ ਹੋਇਆ ਸੀ ਤੇ ਪੁਲਿਸ ਵਾਲੇ ਕਿਸੇ ਦੀ ਬੋਡੀ ਨੂੰ ਬਾਹਰ ਕੱਢ ਰਹੇ। ਇਹ ਉਸੇ ਘਟਨਾ ਦੀ ਗੱਲ ਕਰ ਰਹੇ ਜਿਹੜੇ ਸੈਨ ਲਿਆਂਡਰੋ ਕਹਿੰਦੇ ਵੀ ਉਸ ਟਾਈਮ ਦੇ ਉੱਤੇ ਉਹ ਉੱਥੇ ਸੀਗੇ। ਸੋ ਕਾਫੀ ਜਾਮ ਉਸ ਟਾਈਮ ਲੱਗਾ ਹੋਇਆ ਸੀਗਾ। ਜੀ ਹਾਂ, ਹਜੇ ਤੱਕ ਕੋਈ ਅਪਡੇਟ ਨਹੀਂ ਹੋਈ ਵੀ ਉਹਦੇ ਵਿੱਚ ਇਨਵੋਲਵ ਕੌਣ ਸੀਗਾ। ਜਾਂ ਉਹ ਬੰਦੇ ਦੀ ਸ਼ਨਾਖਤ ਨਹੀਂ ਹੋਈ, ਪਰ ਇਹਨਾਂ ਦੱਸਦੇ ਵੀ ਉਹਨੇ ਆਪਣੇ ਆਪ ਨੂੰ ਹੀ ਗੋਲੀ ਮਾਰ ਕੇ ਮਾਰ ਲਿਆ ਸੀਗਾ। ਅਗਲੀ ਗੱਲ ਕਰੀਏ, ਕੈਲੀਫੋਰਨੀਆ ਦੇ ਵਿੱਚ ਘਰਾਂ ਦੀਆਂ ਸੇਲਸ ਘਟੀਆਂ ਨੇ, ਪਰ ਉਧਰ ਦੂਜੇ ਪਾਸੇ ਦੇਖਿਆ ਜਾਵੇ ਤਾਂ ਕਹਿੰਦੇ ਗੱਡੀਆਂ ਦੀ ਜਿਹੜੀ ਪਰਚੇਜ਼ ਆ ਉਸ ਦੇ ਵਿੱਚ ਵਾਧਾ ਹੋਇਆ ਹੈਗਾ ਆ। ਸੋ 2,58,000 ਕੈਲੀਫੋਰਨੀਆ ਦੇ ਘਰ ਜਿਹੜੇ ਸਿਰਫ ਪਿਛਲੇ ਸਾਲ ਦੇ ਵਿੱਚ ਵੇਚੇ ਗਏ ਆ। ਗ੍ਰੇਟ ਰਿਸੈਸ਼ਨ ਦੇ ਖਤਮ ਹੋਣ ਤੋਂ ਬਾਅਦ ਦੇ ਵਿੱਚ ਕਹਿੰਦੇ ਸਭ ਤੋਂ ਛੋਟਾ ਨੰਬਰ ਸਾਹਮਣੇ ਆਇਆ ਆ। ਪਰ ਉੱਥੇ ਕੈਲੀਫੋਰਨੀਆ ਨੇ 1.78 ਮਿਲੀਅਨ ਗੱਡੀਆਂ ਜਿਹੜੀਆਂ ਆ ਉਹ ਖਰੀਦੀਆਂ ਆ। 2009 ਤੋਂ ਬਾਅਦ ਦੇ ਵਿੱਚ 6ਵਾਂ ਸਭ ਤੋਂ ਵਧੀਆ ਸਾਲ ਰਿਹਾ ਹੈਗਾ ਆ। ਸੋ ਕਹਿੰਦੇ ਵੀ ਇਹੀ ਆ ਵੀ ਜਿਹੜੀ ਹੋਮ ਬਾਇੰਗ ਆ ਉਹ ਜਦੋਂ ਇੰਟਰਸਟ ਰੇਟ ਘਟ ਰਹੇ ਹੁੰਦੇ ਆ ਉਦੋਂ ਵੱਧਦੀ ਆ,
ਗੱਡੀਆਂ ਦੀ ਕਹਿੰਦੇ ਵੀ ਕਿਉਂਕਿ ਛੋਟੀ ਟਰਮ ਹੁੰਦੀ ਆ 5-6 ਸਾਲ ਦੀ, ਸੋ ਕਈ ਵਾਰੀ ਲੋਕਾਂ ਨੂੰ ਇੰਨਾ ਫਰਕ ਨਹੀਂ ਪੈਂਦਾ। 2019 ਦੇ ਆંકੜੇ ਦੇਖੇ ਜਾਵੇ ਤਾਂ ਕੈਲੀਫੋਰਨੀਆ ਦੇ ਵਿੱਚ ਮੀਡੀਅਨ ਘਰ ਦੀ ਪ੍ਰਾਈਸ ਹਰ ਇੱਕ ਸਾਰੇ ਘੱਟ ਤੋਂ ਘੱਟ ਤੇ ਵੱਧ ਤੋਂ ਵੱਧ ਦੀ ਐਵਰੇਜ ਦੇਖਿਆ ਜਾਵੇ ਤਾਂ 6,07,000 ਡਾਲਰ ਦੇ ਉੱਤੇ ਸੀਗੀ। 3.9 ਦੀ ਐਵਰੇਜ ਇੰਟਰਸਟ ਰੇਟ ਸੀ 30 ਈਅਰ ਦਾ, ਤੇ 2290 ਪੇਮੈਂਟ ਕਹਿੰਦੇ ਆ ਵੀ ਟਿਪੀਕਲੀ ਬਣਦੀ ਸੀ ਜੇ ਆਪਾਂ ਐਵਰੇਜ ਦੇਖੀਏ। ਪਰ ਪਿਛਲੇ ਸਾਲ ਘਰਾਂ ਦੀ ਕੀਮਤ ਉਸ ਆંકੜੇ ਨਾਲੋਂ 37% ਵੱਧ ਰਹੀ। ਕੈਲੀਫੋਰਨੀਆ ਦੇ ਵਿੱਚ ਮੀਡੀਅਨ ਘਰ ਦੀ ਪ੍ਰਾਈਸ ਐਵਰੇਜ ਪ੍ਰਾਈਸ 37% ਵੱਧ ਕੇ 8,33,000 ਦੇ ਉੱਤੇ ਪਹੁੰਚੀ ਤੇ ਇੰਟਰਸਟ ਰੇਟ 7.4% ਦੇ ਉੱਤੇ ਆਏ। ਤੇ ਇਹੀ ਕਹਿ ਲਓ ਵੀ ਪੇਮੈਂਟ ਜਿਹੜੀ ਆ ਡਬਲ ਹੋ ਗਈ, ਡਬਲ ਤੋਂ ਵੀ ਵੱਧ 4612 ਜਿਹੜੇ ਆ ਡਾਲਰ ਦੇ ਉੱਤੇ ਤੁਹਾਡੀ ਟਿਪੀਕਲ ਪੇਮੈਂਟ ਕਹਿੰਦੇ ਆ ਕੈਲੀਫੋਰਨੀਆ ਦੇ ਵਿੱਚ ਵੱਧ ਗਈ ਹੈਗੀ ਆ। ਸੋ ਜੇ ਕਾਰਾਂ ਵੀ ਦੇਖਿਆ ਜਾਵੇ ਤਾਂ ਪਿਛਲੇ ਸਾਲ ਦੇ ਮੁਕਾਬਲੇ 23% ਇਜ਼ਾਫਾ ਜਿਹੜਾ ਉਹ ਹੋਇਆ ਆ। ਕਿਸੇ ਟਾਈਮ ਦੇ ਉੱਤੇ $750 ਪੇਮੈਂਟ ਹੁੰਦੀ ਸੀ ਇਹਦੀ, ਤੇ ਉਹ ਹੁਣ ਵੱਧ ਕੇ ਤਕਰੀਬਨ $1000 ਦੇ ਉੱਤੇ ਪਹੁੰਚ ਚੁੱਕੀ ਹੈਗੀ ਆ। ਸੋ ਓਵਰਆਲ ਜੇ ਕਹਿੰਦੇ ਬਾਟਮ ਲਾਈਨ ਦੇਖਿਆ ਜਾਵੇ ਤਾਂ ਕੈਲੀਫੋਰਨੀਆ ਦੇ ਵਿੱਚ ਵਧੀਆਂ ਹੋਈਆਂ ਕੀਮਤਾਂ, ਇੰਟਰਸਟ ਰੇਟ ਵੱਧ ਹੋਣ ਕਰਕੇ ਲੋਕਾਂ ਨੇ ਘਰ ਘੱਟ ਖਰੀਦੇ ਆ, ਪਰ ਗੱਡੀਆਂ ਖਰੀਦਣ ਦਾ ਜਿਹੜਾ ਰੁਝਾਨ ਆ ਉਹਨਾਂ ਦਾ ਬਰਕਰਾਰ ਰਿਹਾ ਆ। ਜੀ, ਆਪਾਂ ਸਟਾਕ ਮਾਰਕੀਟ ਦੀ ਵੀ ਗੱਲ ਕਰਨੀ ਹੈ। ਜਿਹੜੀ ਸਟਾਕ ਮਾਰਕੀਟ ਨੇ ਅੱਜ ਫਿਰ ਜਿਹੜਾ ਆ ਰੈਕਡ ਬਣਾਇਆ ਹੈਗਾ। ਇਸੇ ਤਰ੍ਹਾਂ S&P ਜਿਹੜਾ 500 ਇੰਡੈਕਸ ਆ ਉਸਨੇ ਵੀ ਜਿਹੜਾ ਨਵਾਂ ਰੈਕਡ ਸੈਟਅਪ ਕੀਤਾ ਹੈਗਾ। ਨੈਸਡੈਕ ਵੀ ਉੱਪਰ ਗਿਆ ਆ ਤੇ ਹੁਣ ਜੌਬ ਦਾ ਜਿਹੜਾ ਡਾਟਾ ਆ ਉਹ ਆਉਣਾ ਹੈਗਾ, ਉਹ ਤੋਂ ਬਾਅਦ ਦੇਖਦੇ ਕੀ ਬਣਦਾ ਹੈ। ਜੀ, ਸਟੇਟ ਆਫ ਦਾ ਯੂਨੀਅਨ ਦਾ ਐਡਰੈਸ ਕਿੰਨਾ ਕੁ ਅਸਰ ਪਾਉਂਦਾ ਆ ਕੱਲ ਦੀ ਜਿਹੜੀ ਟ੍ਰੇਡਿੰਗ ਦੇ ਉੱਤੇ, ਇਹ ਵੀ ਦੇਖਣ ਵਾਲੀ ਗੱਲ ਹੋਊਗੀ। ਇਲੈਕਸ਼ਨ ਈਅਰ ਆ, ਇਨਫਲੇਸ਼ਨ ਤੋਂ ਲੋਕ ਘਬਰਾਏ ਨੇ, ਇਕਨੋਮਿਕ ਐਕਟੀਵਿਟੀ ਨੂੰ ਲੈ ਕੇ ਕੀ ਸਵਾਲ ਆ, ਕੀ ਫੈਡ ਦੇ ਰੇਟਸ ਨੂੰ ਲੈ ਕੇ ਕੋਈ ਟਿੱਪਣੀ ਆਉਂਦੀ ਆ, ਕੀ ਹੁੰਦਾ ਆ, ਇਹ ਸਭ ਕੁਝ ਦੇਖਣ ਵਾਲੀ ਗੱਲ ਰਹੂਗੀ। ਤੇ ਜੇ ਨੰਬਰਸ ਦੇ ਉੱਤੇ ਜਾਈਏ ਤਾਂ ਅੱਜ ਡਾਓ ਜੋਨ 130 ਪੁਆਇੰਟ ਵੱਧ ਕੇ 38,791 ਤੇ ਬੰਦ ਹੋਇਆ। S&P 53 ਪੁਆਇੰਟ ਵੱਧ ਕੇ 5157 ਤੇ ਨੈਸਡੈਕ 200 ਤੇ 42 ਪੁਆਇੰਟ ਵੱਧ ਕੇ 16,273 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $2100 ਤੇ $66 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $79 ਪ੍ਰਤੀ ਬੈਰਲ। 10 ਈਅਰ ਯੀਲਡ 4.09%। ਕ੍ਰਿਪਟੋ ਕਰੰਸੀ ਚ ਬਿਟਕੋਇਨ 67,064 ਤੇ ਅਥੀਰੀਅਮ 3911 US$ ਦੇ ਬਰਾਬਰ ਚੱਲ ਰਿਹਾ ਹੈ। ਜੀ, ਇਸੇ ਤਰ੍ਹਾਂ $1 ਦੇ ਬਰਾਬਰ ਇੰਡੀਆ ਦੇ 82 ਰੁਪਏ ਤੇ 73 ਪੈਸੇ ਰਹੇ ਆ ਤੇ $1 ਦੇ ਬਰਾਬਰ ਪਾਕਿਸਤਾਨ ਦੇ 279 ਰੁਪਏ ਤੇ 16 ਪੈਸੇ ਤੇ ਕੈਨੇਡਾ ਦੇ $1 ਤੇ 34 ਸੈਂਟ। ਤੇ ਜਾਂਦੇ ਜਾਂਦੇ ਇੱਕ ਵਾਰੀ ਫੇਰ ਸਰੋਤਿਆਂ ਨੂੰ ਦੱਸਦੇ ਜਾਈਏ ਕਿ ਇਸ ਸ਼ਨੀਚਰਵਾਰ ਨੂੰ 11 ਵਜੇ ਦੇ ਕਰੀਬ ਜੋ ਕਿਸਾਨਾਂ ਦੀ ਸਪੋਰਟ ਦੇ ਸੰਬੰਧ ਦੇ ਵਿੱਚ ਕਾਰ ਰੈਲੀ ਹੋਣ ਜਾ ਰਹੀ ਆ, ਜੋ ਓਕਲੈਂਡ ਜਿਹੜਾ ਆ ਉੱਥੇ ਪੋਰਟ ਆ ਉੱਥੋਂ ਸ਼ੁਰੂ ਹੋਊਗੀ ਤੇ ਇੰਡੀਅਨ ਐਮਬੈਸੀ ਤੇ ਜਾ ਕੇ ਐਂਡ ਹੋਊਗੀ ਤੇ ਉੱਥੇ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਜੇ ਪਹੁੰਚ ਰਹੇ ਆ, ਸੋ ਆਪਾਂ ਵੀ ਕੋਸ਼ਿਸ਼ ਕਰਾਂਗੇ ਸਾਡੇ ਵੀ ਜੇ ਕੁਝ ਟੀਮ ਦੇ ਮੈਂਬਰ ਉੱਥੇ ਪਹੁੰਚ ਸਕਣ। 11 ਵਜੇ ਦੇ ਕਰੀਬ ਜਿਹੜਾ ਆ ਇਹ ਸ਼ੁਰੂਆਤ ਹੋਣੀ ਆ ਤੇ ਮੌਸਮ ਇਸ ਵਾਰੀ ਕਲੀਨ ਹੈਗਾ, ਕੋਈ ਕਿਸੇ ਤਰ੍ਹਾਂ ਦਾ ਮੀਂਹ ਵਗੈਰਾ ਦਾ ਅਜੇ ਤੱਕ ਤਾਂ ਕੋਈ ਨਹੀਂ ਹੈ, ਪਰ ਜੇ ਕੁਝ ਹੋਇਆ ਤਾਂ ਉਹ ਜ਼ਰੂਰ ਆਪਾਂ ਅਪਡੇਟ ਕਰ ਦਾਂਗੇ। ਜੀ, ਵੈਸੇ ਵੀ ਚਲੋ ਕਾਰ ਰੈਲੀ ਆ, ਮੀਂਹ ਵੀ ਹੋਊਗਾ ਤੇ ਤਾਂ ਵੀ ਗੱਡੀਆਂ ਦੇ ਵਿੱਚ ਜਾ ਸਕਦਾ ਹੁੰਦਾ ਆ। ਸੋ ਉਹਨਾਂ ਨੇ 11 ਵਜੇ ਉੱਥੋਂ ਤੁਰਨਾ ਆ, 12 ਵਜੇ ਤੱਕ ਕਹਿੰਦੇ ਐਮਬੈਸੀ ਦੇ ਮੂਹਰੇ ਪਹੁੰਚ ਕੇ ਫਿਰ 2 ਘੰਟੇ ਦਾ ਉੱਥੇ ਪ੍ਰੋਟੈਸਟ ਜਿਹੜਾ ਉਹ ਰੱਖਿਆ ਗਿਆ ਆ। ਸੋ ਆਉਂਦੀ 9 ਤਰੀਕ ਨੂੰ ਪਰਸੋਂ ਦਾ ਇਹ ਜਿੱਦਾਂ ਦਿਨ ਆ ਤੇ ਸਵੇਰੇ 11 ਵਜੇ ਇਹ ਜਿਹੜੀ ਰੈਲੀ ਆ ਉੱਥੋਂ ਸ਼ੁਰੂ ਹੋਵੇਗੀ। ਨੌਜਵਾਨ ਜਿਹੜੀਆਂ ਜਥੇਬੰਦੀਆਂ ਉਹ ਮਿਲ ਕੇ ਇਸ ਪੂਰੀ ਰੈਲੀ ਨੂੰ ਆਰਗੇਨਾਈਜ਼ ਕਰ ਰਹੀਆਂ ਨੇ। ਤੇ ਹੁਣ ਲੈਣੇ ਆ ਜੀ ਇਜਾਜ਼ਤ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।